बिस्मिल्लाहिर्रहमानिर्रहीम। सज्जनों ते मित्रों, एक सूझवान फरमा रहे सन कि असी भैड़े हालातां दा इल्जाम दूजिਆਂ ਤੇ ਮੜਨ ਤੋਂ ਪਹਿਲਾਂ ਇਹ ਸੋਚਦੇ ਵੀ ਨਹੀਂ ਕਿ ਜਦੋਂ ਡਾਢੀਆਂ ਕੰਧਾਂ ਦੀਆਂ ਨੀਹਾਂ ਵਿੱਚ ਭੁਚਾਲ ਆ ਰਹੇ ਸਨ ਤੇ ਅਸੀਂ ਆਪ ਗੂੜੀ ਨੀਂਦਰ ਸੁੱਤੇ ਸਾਂ। ਮੀਡੀਆ ਦੀ ਬਰਬਾਦੀ ਦਾ ਮਾਮਲਾ ਇੰਜ ਦਾ ਨਹੀਂ ਕਿ ਕਿਸੇ ਆਵਾਜ਼ ਨਾ ਲਾਈ ਹੋਵੇ ਜਾਂ ਹੋਕਾ ਨਾ ਦਿੱਤਾ ਹੋਵੇ ਕਿ ਆਮ ਕਾਨਾਂ ਪਾਲਿਸੀਆਂ ਪਾਰੋਂ ਸੱਚ ਆਖਣ ਦੀ ਰਵਾਇਤ ਦਾ ਉੱਕਾ ਹੀ ਮੱਕੂ ਟੱਪਿਆ ਜਾ ਰਿਹਾ ਹੈ। ਕਿਸੇ ਰਾਏ ਕਿਸੇ ਮੋੜ ਉੱਤੇ ਇਕਤਦਾਰ ਵਾਲਿਆਂ ਨੂੰ ਰੋਕ ਕੇ ਨਾ ਸਮਝਾਇਆ ਗਿਆ ਹੋਵੇ ਕਿ ਸਰਕਾਰ ਰਹਿਮ ਸ਼ੀਸ਼ਾ ਟੁੱਟ ਰਿਹਾ ਜੇ, ਜਾਂ ਇਹ ਨਾ ਦੱਸਿਆ ਹੋਵੇ ਕਿ ਜਿਹੜੇ ਸ਼ਹਿਰਾਂ ਵਿੱਚ ਸ਼ੀਸ਼ੇ ਨਾ ਰਹਿਣ ਉੱਥੇ ਆਪਣਾ ਮੁਹਾਂਦਰਾ ਵੀ ਪਛਾਣਿਆ ਨਹੀਂ ਜਾਂਦਾ। ਪਰ ਜਵਾਬ ਕੀ ਮਿਲਿਆ? ਇਹੋ ਕਿ ਸਹਾਫਤ ਦੀ ਤਾਲੀਮ ਹਾਸਲ ਕਰਨ ਵਾਲੇ ਸੋਚ ਸਮਝ ਕੇ ਇਸ ਇਲਮ ਦਾ ਭਾਰ ਚੁੱਕਣ ਰਿਜ਼ਕ ਦੀ ਕੋਈ ਜ਼ਮਾਨਤ ਨਹੀਂ। ਪਿਛਲੇ ਵਜ਼ੀਰ ਇਤਲਾਤ ਤੇ ਮੌਜੂਦਾ ਸਾਇੰਸਦਾਨ ਫਵਾਦ ਚੌਧਰੀ ਵਰਗਿਆਂ ਨੇ ਕਿੰਨਾ ਰੌਲਾ ਪਾਇਆ ਕਿ ਮੁਆਸ਼ਰੇ ਲਈ ਸਹਾਫਤ ਹੁਣ ਜ਼ਰੂਰੀ ਨਹੀਂ ਰਹੀ। ਖਾਸ ਤੌਰ ਤੇ ਇਸ ਹਕੂਮਤ ਲਈ ਤੇ ਇਹ ਸ਼ੀਸ਼ਾ ਬਿਲਕੁਲ ਬੇਕਾਰ ਜੀ ਸ਼ੈ ਵੇ। ਕੋਸ਼ਿਸ਼ ਵੀ ਬੜੀ ਕੀਤੀ ਗਈ ਕਿ ਇਸ ਬੇਕਾਰ ਸ਼ੈ ਨੂੰ ਕਬਾੜਖਾਨੇ ਵਿੱਚ ਕਿਧਰੇ ਸੱਟ ਕੇ ਵਸਾ ਦਿੱਤਾ ਜਾਏ। ਕੋਈ ਆਪਣਾ ਮੂੰਹ ਹੀ ਨਹੀਂ ਵੇਖੇਗਾ ਤੇ ਫਿਰ ਗੱਲਾਂ ਉੱਤੇ ਮੈਲ ਜੰਮੇ ਜਾਂ ਮੱਥੇ ਉੱਤੇ ਮਾਤਾ ਦੇ ਦਾਗ ਨਿਕਲਣ, ਕੀ ਫਰਕ ਪੈਂਦਾ ਹੈ? ਕੁਝ ਹੀ ਅਰਸਾ ਪਹਿਲਾਂ ਕੁਝ ਝੱਲਿਆਂ ਆਜ਼ਾਦ ਮੀਡੀਆ ਦੀ ਕਬਰ ਪੁੱਟੀ ਤੇ ਕਫਨ ਦਫਨ ਦਾ ਇੰਤਜ਼ਾਮ ਵੀ ਕੀਤਾ, ਪਰ ਉਹ ਨਹੀਂ ਹੋਇਆ ਜੋ ਸੋਚਿਆ ਗਿਆ ਸੀ। ਅਹਿਲੇ ਸਹਾਫਤ ਮੈਦਾਨ ਵਿੱਚ ਆਏ ਤੇ ਆਪਣੇ ਇਦਾਰਿਆਂ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ, ਜਿਹਦੇ ਕਿਸੇ ਹੱਦ ਤੱਕ ਚੰਗੇ ਨਤੀਜੇ ਵੀ ਨਿਕਲੇ। ਇੰਜ ਜਿਹੜੀ ਕਬਰੇ ਆਜ਼ਾਦੀ ਇਜ਼ਹਾਰ ਰਾਏ ਨੂੰ ਦਫਨ ਹੋਣਾ ਸੀ, ਉੱਥੇ ਇੱਕ ਖੁਦ ਸਾਰਾਮਕ ਦਾ ਆਕੜ ਭਰਿਆ ਲਹਿਜਾ ਤੇ ਗਰੂਰ ਦਫਨ ਹੋਇਆ। ਫਿਰਦੌਸ ਆਸ਼ਕ ਆਵਾਨ ਦੇ ਵਜ਼ਾਰਤ ਇਤਲਾਤ ਵਿੱਚ ਆਉਣ ਨਾਲ ਬਿਹਤਰੀ ਜ਼ਰੂਰ ਆਈ ਹੈ, ਪਰ ਅਜੇ ਹਵਾ ਦਾ ਬੁੱਲਾ ਕਿਧਰੇ ਮਹਿਸੂਸ ਨਹੀਂ ਹੁੰਦਾ ਜਿਹੜਾ ਆਉਣ ਵਾਲੇ ਵੇਲੇ ਵਿੱਚ ਆਸ ਦਾ ਦੀਵਾ ਬਾਲੇ। ਫਿਰਦੌਸ ਬੀਬੀ ਮਜ਼ਬੂਤ ਹਿਸਾਬ ਦੀ ਮਾਲਕ ਨੇ ਤੇ ਇੰਤਜ਼ਾਮੀ ਹਵਾਲੇ ਨਾਲ ਵੀ ਉਹਨਾਂ ਦੀਆਂ ਸਲਾਹੀਤਾਂ ਕਿਸੇ ਤੋਂ ਘੱਟ ਨਹੀਂ, ਪਰ ਬਜ਼ਾਹਰ ਇਹ ਵਿਖਾਈ ਦੇ ਰਿਹਾ ਹੈ ਕਿ ਉਹਨਾਂ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਕਈ ਪਾਸਿਓਂ ਉਹਨਾਂ ਦੇ ਮਾਮਲੇ ਵਿੱਚ ਮੁਦਾਖਲਤ ਕੀਤੀ ਜਾ ਰਹੀ ਹੈ। ਐਸੇ ਲੋਕ ਵੀ ਵਜ਼ਾਰਤ ਇਤਲਾਤ ਦੇ ਮਾਮੇ ਬਣੇ ਹੋਏ ਨੇ ਜਿਨ੍ਹਾਂ ਦੀ ਆਪਣੀ ਵਜ਼ਾਰਤ ਦਾ ਕਿਬਲਾ ਠੀਕ ਨਹੀਂ। ਸ਼ਫਕਤ ਮਾਮੂਰ ਨੂੰ ਹੀ ਲੈ ਲਵੋ, ਸਾਹਿਬ ਬਹਾਦਰ ਰਾਹ ਅਸੈਂਬਲੀ ਵਿੱਚ ਖਲੋ ਕੇ ਬਹੁਤ ਸਾਰੇ ਅਖਬਾਰਾਂ ਦਾ ਨਾਂ ਲੈ ਕੇ ਆਖਿਆ ਕਿ ਉਹਨਾਂ ਨੂੰ ਮੈਰਿਟ ਤੋਂ ਹਟ ਕੇ ਇਸ਼ਤਿਹਾਰ ਜਾਰੀ ਕੀਤੇ ਗਏ ਨੇ, ਪਰ ਇਹ ਗੱਲ ਕਰਨ ਦੀ ਜ਼ਰੂਰਤ ਨਹੀਂ ਕੀਤੀ ਕਿ ਅਜਿਹੇ ਕਿੰਨੇ ਅਖਬਾਰ ਨੇ ਜਿਨ੍ਹਾਂ ਨੂੰ ਮੈਰਿਟ ਉੱਤੇ ਹੋਣ ਦੇ ਬਾਵਜੂਦ ਇਸ਼ਤਿਹਾਰ ਨਹੀਂ ਦਿੱਤੇ ਜਾ ਰਹੇ। ਕਿੰਨੇ ਅਖਬਾਰਾਂ ਦੀਆਂ ਅਦਾਇਗੀਆਂ ਹਕੂਮਤ ਦੇ ਜ਼ਿੰਮੇ ਵਾਜਬ ਅਦਾ ਨੇ ਤੇ ਕਿੰਨੇ ਮੀਡੀਆ ਹਾਊਸਸ ਅਜਿਹੇ ਨੇ ਜਿਨ੍ਹਾਂ ਦੇ ਖਿਲਾਫ ਇੰਤਕਾਮੀ ਕਾਰਵਾਈ ਹੁੰਦੀ ਰਹੀ ਤੇ ਹੁਣ ਵੀ ਹੋ ਰਹੀ ਹੈ। ਦੂਜੇ ਬੰਨੇ ਵਜ਼ੀਰ ਆਜ਼ਮ ਦੇ ਦਰਜਨ ਕੋ ਮਸ਼ੀਰ ਵੀ ਨੇ ਜਿਨ੍ਹਾਂ ਮੀਡੀਆ ਨੂੰ ਸਿੱਧੇ ਰਾਹ ਪਾਉਣ ਦਾ ਠੇਕਾ ਲਿਆ ਹੋਇਆ ਹੈ, ਜਿਹਦਾ ਉਹ ਅਕਸਰ ਅਮਲੀ ਮੁਜ਼ਾਹਰਾ ਵੀ ਕਰਦੇ ਰਹਿੰਦੇ ਨੇ। ਵਜ਼ੀਰ ਆਜ਼ਮ ਦੀ ਤਕਰੀਰ ਦਾ ਬੇੜਾ ਗਰਕ ਕਰਨ ਵਾਲਾ ਮਾਮਲਾ ਵੀ ਇਹਨਾਂ ਹੀ ਨੌਰਤਾਂ ਦੀ ਖਰਮਸਤੀਆਂ ਦਾ ਨਤੀਜਾ ਸੀ ਤੇ ਉਹ ਪਾਟੇ ਖਾਂ ਵੀ ਵਜ਼ੀਰ ਆਜ਼ਮ ਹੋਰਾਂ ਦੇ ਹਲਕਾ 11 ਵਿੱਚੋਂ ਸੀ, ਜਿਹਨੇ ਚੇਅਰਮੈਨ ਨੈਬ ਦੀ ਮੁਤਨਾਜ਼ਾ ਵੀਡੀਓ ਆਪਣੇ ਚੈਨਲ ਉੱਤੇ ਚਲਵਾ ਕੇ ਆਪੋਜੀਸ਼ਨ ਨੂੰ ਗੱਲਾਂ ਕਰਨ ਦਾ ਮੌਕਾ ਫਰਾਹਮ ਕੀਤਾ। ਅਜਿਹੇ ਫਨਕਾਰਾਂ ਦੀ ਮੌਜੂਦਗੀ ਵਿੱਚ ਫਿਰਦੌਸ ਆਸ਼ਕ ਆਵਾਨ ਲਈ ਵਜ਼ਾਰਤ ਇਤਲਾਤ ਨੂੰ ਲੈ ਕੇ ਚੱਲਣਾ ਸੌਖਾ ਨਹੀਂ, ਪਰ ਫਿਰ ਵੀ ਉਹ ਹਿੰਮਤ ਵਾਲੀ ਬੀਬੀ ਹੈ ਜਿਹੜੀ ਬਹੁਤ ਕੁਝ ਬਰਦਾਸ਼ਤ ਕਰਕੇ ਵੀ ਖਾਮੋਸ਼ੀ ਨਾਲ ਕੰਮ ਕੀਤੀ ਜਾ ਰਹੀ ਹੈ। ਮੈਂ ਸਮਝਦਾ ਵਾਂ ਕਿ ਉਹਨਾਂ ਨੂੰ ਹਕੀਕੀ ਕਾਮਯਾਬੀ ਉਦੋਂ ਹੀ ਮਿਲੇਗੀ ਜਦੋਂ ਵਜ਼ੀਰ ਆਜ਼ਮ ਸਣੇ ਹਰ ਬਾਖਤਿਆਰ ਨੂੰ ਯਕੀਨ ਦਿਵਾਉਣਗੀਆਂ ਕਿ ਮੀਡੀਆ ਰਿਆਸਤ ਦਾ ਵਾਕਈ ਚੌਥਾ ਥੰਮ ਹੈ। ਇਸ ਸ਼ੀਸ਼ੇ ਨੂੰ ਥਿੰਦਾ ਕਰਕੇ ਖਾਮੀਆਂ ਲੁਕਾਈਆਂ ਤਾਂ ਜਾ ਸਕਦੀਆਂ ਨੇ, ਪਰ ਦੂਰ ਨਹੀਂ ਕੀਤੀਆਂ ਜਾ ਸਕਦੀਆਂ। ਮੀਡੀਆ ਇੰਡਸਟਰੀ ਉੱਤੇ ਜੇ ਹੁਣ ਵੀ ਰਹਿਮ ਨਾ ਕੀਤਾ ਗਿਆ ਤੇ ਫਿਰ ਬਹੁਤ ਕੁਝ ਵਿਗੜ ਜਾਏਗਾ, ਜਿਹਦਾ ਨੁਕਸਾਨ ਕਿਸੇ ਇੱਕ ਖਾਸ ਤਬਕੇ ਨੂੰ ਨਹੀਂ ਬਲਕਿ ਪੂਰੇ ਮੁਆਸ਼ਰੇ ਨੂੰ ਹੋਵੇਗਾ। ਮੀਡੀਆ ਇੰਡਸਟਰੀ ਭੈੜੇ ਮੁਆਸ਼ੀ ਬੁਹਰਾਨ ਵਿੱਚੋਂ ਲੰਘ ਰਹੀ ਹੈ। ਇਦਾਰਿਆਂ ਲਈ ਕਾਗਜ਼, ਪ੍ਰਿੰਟਿੰਗ ਤੇ ਕਾਰਕੁਨ ਦੀਆਂ ਤਨਖਾਹਾਂ ਦੇ ਖਰਚੇ ਚੁੱਕਣੇ ਔਖੇ ਹੋ ਰਹੇ ਨੇ। ਅਕਸਰ ਇਦਾਰੇ ਅਜਿਹੇ ਨੇ ਜਿਨ੍ਹਾਂ ਦਾ ਮੁਸਤਕਬਲ ਡੁੱਬ ਰਿਹਾ ਹੈ ਤੇ ਕੁਝ ਪਤਾ ਨਹੀਂ ਇਹ ਕਦੋਂ ਦਿਵਾਲੀਆ ਹੋ ਜਾਣ। ਹਕੂਮਤ ਵੱਲੋਂ ਇਸ਼ਤਿਹਾਰਾਂ ਦੀ ਸ਼ਕਲ ਵਿੱਚ ਜਿਹੜੀ ਥੋੜ੍ਹੀ ਬਹੁਤ ਮਦਦ ਮਿਲਦੀ ਹੈ ਉਹਦਾ ਵੱਡਾ ਹਿੱਸਾ ਵੀ APNS ਵਰਗੀ ਤਨਜ਼ੀਮ ਖਾ ਜਾਂਦੀ ਹੈ, ਜਦ ਕਿ ਛੋਟੇ ਇਲਾਕਾਈ ਜਾਂ ਨਾਨ APNS ਅਖਬਾਰਾਂ ਲਈ ਕੁਝ ਵੀ ਨਹੀਂ ਬਚਦਾ। ਜੇ ਹਕੂਮਤ ਇਹ ਸਮਝਦੀ ਹੈ ਕਿ APNS ਦੇ ਸੇਠਾਂ ਦਾ ਢਿੱਡ ਭਰ ਕੇ ਮੀਡੀਆ ਇੰਡਸਟਰੀ ਦੇ ਹਾਲਾਤ ਬਦਲੇ ਜਾਣਗੇ ਤੇ ਫਿਰ ਇਹ ਉਹਦੀ ਭੁੱਲ ਹੈ। ਹਕੂਮਤ ਇਸ ਸੰਤ ਨੂੰ APNS ਦੇ ਚੰਗਲ ਤੋਂ ਆਜ਼ਾਦ ਕਰਵਾਉਣ ਦੇ ਨਾਲ ਨਾਲ ਇਹਨੂੰ ਵੀ ਉਹ ਸਬਸਿਡੀ ਦੇਵੇ ਜੋ ਦੂਜੀਆਂ ਕਮਜ਼ੋਰ ਹੁੰਦੀਆਂ ਸੰਤਾਂ ਨੂੰ ਦਿੱਤੀ ਜਾ ਰਹੀ ਹੈ। ਕਾਗਜ਼ ਸਸਤਾ ਕੀਤਾ ਜਾਵੇ, ਪ੍ਰਿੰਟਿੰਗ ਲਈ ਵਰਤੀਆਂ ਜਾਣ ਵਾਲੀਆਂ ਸ਼ੈਵਾਂ ਦੇ ਮੁੱਲ ਘਟਾਏ ਜਾਣ ਤੇ ਇਦਾਰਿਆਂ ਨੂੰ ਵੱਡੇ ਨਾਵਾਂ ਦੀ ਥਾਵੇਂ ਉਹਨਾਂ ਦੇ ਕਾਰਕੁਨਾਂ ਦੀ ਗਿਣਤੀ ਮੁਜਬ
ਇਸ਼ਤਿਹਾਰ ਜਾਰੀ ਕੀਤੇ ਜਾਣ। ਇਹਦੇ ਤੋਂ ਅੱਡ ਉਹਨਾਂ ਐਡਵਰਟਾਈਜ਼ਰ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ ਜੋ ਅਖਬਾਰਾਂ ਲਈ ਬਿਜ਼ਨਸ ਦਾ ਪ੍ਰਬੰਧ ਕਰਦੇ ਨੇ, ਤੇ ਉਹਨਾਂ ਹਰਾਮਖੋਰਾਂ ਦਾ ਨਾਟਕਾ ਬੰਦ ਕੀਤਾ ਜਾਏ ਜਿਹੜੇ ਇਸ਼ਤਿਹਾਰਾਂ ਦਾ ਮੁਆਵਜ਼ਾ ਹੜੱਪ ਕੀਤੀ ਬੈਠੇ ਨੇ। ਵੇਖਿਆ ਜਾਏ ਤੇ ਇਹ ਸਾਰੇ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਹਨਾਂ 'ਚੋਂ ਕਿਸੇ ਇੱਕ ਦਾ ਵੀ ਦਮ ਘੁੱਟਣ ਦਾ ਮਤਲਬ ਪੂਰੇ ਦੇ ਪੂਰੇ ਮੀਡੀਆ ਨੂੰ ਪਰੇਸ਼ਾਨ ਕਰਨਾ ਹੈ। ਜੇ ਆਜ਼ਾਦ ਮੀਡੀਆ ਜ਼ਿੰਦਾ ਰਹੇਗਾ ਤੇ ਫਿਰ ਕਾਰੋਬਾਰੀ ਹੁਕਮਰਾਨੀ ਵਿੱਚ ਸੁਖਿਆਈ ਰਹੇਗੀ। ਜੇ ਮੀਡੀਆ ਹੀ ਨਾ ਰਿਹਾ ਤੇ ਫਿਰ ਕੌਣ ਦੱਸੇਗਾ ਕਿ ਕਿਹਦੇ ਮੂੰਹ ਉੱਤੇ ਮਾਤਾ ਦੇ ਕਿੰਨੇ ਦਾਗ ਨੇ ਤੇ ਕਿਹਦੇ ਮੱਥੇ ਉੱਤੇ ਕਰਪਸ਼ਨ ਦੀਆਂ ਕਿੰਨੀਆਂ ਲਾਹਨਤਾਂ ਨੇ। ਜੇ ਕੋਈ ਇਹ ਸਮਝਦਾ ਹੈ ਕਿ ਸੱਚੀਆਂ ਗੱਲਾਂ ਦੀ ਥਾਵੇਂ ਝੂਠੀਆਂ ਤਾਰੀਫਾਂ ਨਾਲ ਕੰਮ ਚਲਾਇਆ ਜਾ ਸਕਦਾ ਹੈ ਤੇ ਫਿਰ ਉਹ ਗਲਤ ਸਮਝਦਾ ਹੈ। ਖੁਸ਼ਾਮਦ ਬ੍ਰਿਗੇਡ ਕਦੀ ਵੀ ਆਜ਼ਾਦ ਤੇ ਮੌਸਰ ਮੀਡੀਆ ਦੀ ਥਾਂ ਨਹੀਂ ਲੈ ਸਕਦਾ। ਮੀਡੀਆ ਹੋਵੇਗਾ ਤੇ ਮੁਆਸ਼ਰਾ ਬਾਲਗ ਤੇ ਬਾਸ਼ਊਰ ਬਣੇਗਾ। ਜੇ ਉਹ ਅੱਖ ਬੰਦ ਕਰ ਦਿੱਤੀ ਗਈ ਤੇ ਫਿਰ ਜਹਾਲਤ ਦੇ ਹਨੇਰੇ ਤੋਂ ਅੱਡ ਕੁਝ ਨਹੀਂ ਬਚੇਗਾ। ਇਜਾਜ਼ਤ ਦਿਓ, ਅੱਲਾ ਬੇਲੀ।